ਅਗਲੀ ਜਿਹੜੀ ਅਸੀਂ ਜੀ ਗੱਲ ਕਰਦੇ ਜਾਈਏ ਅਮਰੀਕਾ ਦੇ ਵਿੱਚ ਜਿਹੜਾ એનર્ਜੀ ਦਾ ਫਿਊਚਰ ਆ ਉਹਦੇ ਵਿੱਚ ਨਿਊਕਲੀਅਰ ਪਾਵਰਡ ਜਿਹੜੇ ਮਾਈਕਰੋ ਰਿਐਕਟਰਸ ਆ ਕਹਿੰਦੇ ਵੀ ਕਾਫੀ ਵੱਡਾ ਕੰਮ ਰੋਲ ਅਦਾ ਕਰ ਸਕਦੇ ਆ। ਜਿਸ ਤਰੀਕੇ ਦੇ ਨਾਲ ਡਾਟਾ ਸੈਂਟਰਸ ਦਾ ਰੌਲਾ ਪੈ ਰਿਹਾ ਆ, ਜਿਸ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਏਆਈ ਦੇ ਨਾਲ ਚੱਲ ਰਹੀਆਂ ਆ, ਇਲੈਕਟ੍ਰਿਕ ਵਾਲੇ ਪਾਸੇ ਨੂੰ ਹੋ ਰਹੀਆਂ, ਸੋ ਬਿਜਲੀ ਦੀ ਡਿਮਾਂਡ ਉਹ ਬਹੁਤ ਜ਼ਿਆਦਾ ਵਧਣ ਵਾਲੀ ਹੈਗੀ ਆ। ਤੇ ਕਹਿੰਦੇ ਵੀ ਜਿਹੜੇ ਮਾਈਕਰੋ ਰਿਐਕਟਰਸ ਆ ਉਹਨਾਂ ਦੀ ਫੁੱਲ ਟੈਸਟਿੰਗ ਦੇ ਲਈ ਇਹ ਹੁਣ ਰੈਡੀ ਹੋ ਰਹੇ ਆ। ਸੋ ਕਹਿੰਦੇ ਵੀ ਇਹ ਬਹੁਤ ਸਮਾਲ ਨੇ, ਛੋਟੇ ਨੇ, ਤੇ ਇਹਨਾਂ ਨੂੰ ਮਾਈਕਰੋ ਰਿਐਕਟਰਸ ਦੇ ਤੌਰ ਦੇ ਉੱਤੇ ਨਾਮ ਦੇ ਨਾਲ ਜਾਣਿਆ ਜਿਹੜਾ ਜਾਂਦਾ। ਉੱਦਾਂ ਜਿਹੜੀਆਂ ਨਿਊਕਲੀਅਰ ਫੈਸਿਲਿਟੀਜ਼ ਆ ਬਹੁਤ ਵਿਸ਼ਾਲ ਹੁੰਦੀਆਂ, ਵੱਡੀਆਂ ਹੁੰਦੀਆਂ, ਇੱਕ ਖੁੱਲੇ ਜਿਹੇ ਇਲਾਕੇ ਦੇ ਵਿੱਚ ਹੁੰਦੀਆਂ ਆ। ਤੇ ਕਹਿੰਦੇ ਵੀ ਇਹ ਜਿਹੜੇ ਪਾਵਰ ਹਾਊਸਿਸ ਆ, ਇਹ ਮੋਬਲ ਪਾਵਰ ਹਾਊਸਿਸ ਆ, ਇਹਨਾਂ ਨੂੰ ਟਰਾਂਸਪੋਰਟ ਵੀ ਕੀਤਾ ਜਾ ਸਕਦਾ ਆ ਤਾਂ ਜੋ ਜਿੱਥੇ ਮਰਜ਼ੀ ਲੈ ਜਾਓ ਐਜ਼ ਏ ਜਨਰੇਟਰ ਦੇ ਤੌਰ ਦੇ ਉੱਤੇ। ਜਿੱਦਾਂ ਹੀ ਆਪਾਂ ਦੇਖਦੇ ਹਾਂ ਵੀ ਕਈ ਵੱਡੇ ਵੱਡੇ ਜਨਰੇਟਰ ਡੀਜ਼ਲ ਇੰਜਨ ਜਨਰੇਟਰ ਜਿਹੜੇ ਹੁੰਦੇ ਆ, ਵੀ ਉਸ ਤਰੀਕੇ ਦੇ ਨਾਲ ਕਹਿੰਦੇ ਵੀ ਰਿਮੋਟ ਸਾਈਟਸ ਤੇ ਲੈ ਕੇ ਪਲੈਨਟ ਦੇ ਉੱਤੇ ਜਿਹੜਾ ਲਿਜਾਇਆ ਜਾ ਸਕਦਾ ਆ। ਸੋ ਆਉਣ ਵਾਲਾ ਜਿਹੜਾ ਭਵਿੱਖ ਦੇ ਵਿੱਚ ਜਿਹੜਾ ਨਿਊਕਲੀਅਰ એનર્ਜੀ ਆ, ਨਿਊਕਲੀਅਰ ਰਿਐਕਟਰਸ ਆ, ਉਹ ਇੱਕ ਬਹੁਤ ਵੱਡਾ ਜਿਹੜਾ ਰੋਲ ਆ ਉਹ ਅਦਾ ਕਰਨ ਜਾ ਰਹੇ ਆ। ਆਈਡਾਹੋ ਨੈਸ਼ਨਲ ਲੈਬੋਰਟਰੀ ਜਿਹੜੀ ਆ, ਜਿੱਥੇ ਕਿ ਇਹ ਮਾਈਕਰੋ ਰਿਐਕਟਰਸ ਆ, ਉਹਨਾਂ ਨੂੰ ਪਾਵਰ ਅਪ ਕੀਤਾ ਜਾ ਰਿਹਾ ਆ ਤੇ ਉਹਨਾਂ ਨੂੰ ਟੈਸਟ ਕੀਤਾ ਜਾ ਰਿਹਾ ਆ ਪਹਿਲੀ ਵਾਰੀ ਫੈਸਿਲਿਟੀ ਦੇ ਇਨਸਾਈਡ। ਤੇ ਕਹਿੰਦੇ ਵੀ ਇਹਦੇ ਨਾਲ ਇੱਕ ਇਤਿਹਾਸ ਜਿਹੜਾ ਉਹ ਸਿਰਜ ਹੋ ਰਿਹਾ ਆ। ਡੋਮ ਕਰਕੇ ਇਹ ਆਈਡਾਹੋ ਨੈਸ਼ਨਲ ਲੈਬ ਦੇ ਵਿੱਚ ਇੱਕ ਸਿਲੰਡਰੀਕਲ ਸਟਰਕਚਰ ਆ, ਜਿਹੜਾ ਕਿ ਇੱਕ ਡੈਜ਼ਰਟ ਦੇ ਵਿੱਚ ਖੜਾ ਆ। ਇਸ ਨੂੰ ਡੋਮ ਜਿਹੜਾ ਉਹ ਆਖਿਆ ਜਾਂਦਾ ਆ। ਕਹਿੰਦੇ ਵੀ ਨਿਊਕਲੀਅਰ ਹਿਸਟਰੀ ਦੇ ਵਿੱਚ ਇਸ ਦਾ ਕਾਫੀ ਵੱਡਾ ਇੱਕ ਰੋਲ ਆ, ਇੱਕ ਜਗ੍ਹਾ ਇਸ ਦੇ ਵਿੱਚ ਹੈਗੀ ਆ। 2017 ਚ ਕਹਿੰਦੇ ਵੀ ਇਸ ਨੂੰ ਢਾਹ ਦੇਣਾ ਸੀਗਾ, ਬਟ 2019 ਦੇ ਵਿੱਚ ਇਹ ਫੈਸਲਾ ਲਿਆ ਗਿਆ ਵੀ ਨਹੀਂ, ਚਲੋ ਇਹਨੂੰ ਆਪਾਂ ਰੱਖਦੇ ਆ। ਤੇ ਇਸ ਮੌਕੇ ਬਹੁਤ ਸਾਰੀਆਂ ਜਿਹੜੀਆਂ ਹਰਜੋਤ ਸਿੰਘ ਜੀ ਕੰਪਨੀਜ਼ ਆ, ਉਹ ਮਾਈਕਰੋ ਨਿਊਕਲੀਅਰ ਰਿਐਕਟਰਸ ਆ ਉਹਨਾਂ ਦੇ ਉੱਤੇ ਫੋਕਸ ਕਰ ਰਹੀਆਂ ਆ। ਮੇ ਵੀ ਜਿਹੜੀ ਤਸਵੀਰਾਂ ਮੈਂ ਦੇਖ ਰਿਹਾ ਹਰਜੋਤ ਸਿੰਘ ਜੀ, ਉਹਦੇ ਵਿੱਚ ਦੇਖਣ ਨੂੰ ਇਦਾਂ ਲੱਗਦਾ ਵੀ ਇੱਕ ਜਿੱਦਾਂ ਟਰੱਕ ਟ੍ਰੇਲਰ ਹੁੰਦਾ ਆ, ਓਡੇ ਇੱਕ ਸਾਈਜ਼ ਦਾ ਇਹ ਜਿਹੜਾ ਨਿਊਕਲੀਅਰ ਰਿਐਕਟਰ ਜਿਹੜਾ ਉਹ ਬਣਾ ਰਿਹਾ ਆ, ਜੋ ਕਿ ਪਾਵਰ ਜਨਰੇਟ ਕਰੇਗਾ, ਜਿਹਦੇ ਨਾਲ ਹੋ ਸਕਦਾ ਹੈ ਵੀ ਕਈ ਘਰਾਂ ਨੂੰ ਜਿਹੜੀ ਬਿਜਲੀ ਆ ਉਹ ਮਿਲ ਸਕਦੀ ਆ। ਇਨਫੈਕਟ ਇੱਕ ਕੈਲੀਡੋਜ਼ ਕਰਕੇ ਜਿਹੜੀ ਕੰਪਨੀ ਆ, ਉਹ ਕਹਿ ਰਹੀ ਆ ਵੀ 1.2 ਮੈਗਾਵਾਟ ਦੀ ਸ਼ਮਤਾ ਵਾਲਾ ਇਹ ਨਿਊਕਲੀਅਰ ਰਿਐਕਟਰ ਹੋਊਗਾ, ਜਿਸ ਨੂੰ ਇੱਕ ਵਾਰੀ ਜਦੋਂ ਤੁਸੀਂ ਫਿਊਲ ਕਰੋਗੇ ਤਾਂ 5 ਸਾਲ ਦੇ ਲਈ ਵਿਦਆਊਟ ਰੀਫਿਊਲਿੰਗ ਚੱਲੇਗਾ, 24 ਘੰਟੇ ਬਿਜਲੀ ਪ੍ਰੋਡਿਊਸ ਕਰੇਗਾ ਤੇ 1000 ਘਰਾਂ ਦੇ ਲਈ। ਸੋ ਇੰਨਾ ਕੰਪੈਕਟ ਇੱਕ ਪਾਵਰ ਸਟੇਸ਼ਨ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ, ਜੇ ਇਹ ਪਾਸ ਹੁੰਦਾ ਆ ਤਾਂ ਇਹ ਇਸ ਦੇ ਵਿੱਚ ਹੋਊਗਾ। ਸਭ ਤੋਂ ਵੱਡੀ ਜਿਹੜੀ ਸ਼ੰਕਾ ਹੁੰਦੀ ਹੈ ਇਸ ਦੇ ਵਿੱਚ ਫਿਊਲ ਨੂੰ ਲੈ ਕੇ ਆ, ਵੀ ਕੀ ਮੈਲਟ ਡਾਊਨ ਤਾਂ ਨਹੀਂ ਜਿਹੜਾ ਉਹ ਹੋ ਜਾਊਗਾ। ਸੋ ਕਹਿੰਦੇ ਵੀ ਇਹ ਟਰਾਈ ਸਟਰਕਚਰਲ ਆਈਸੋਟ੍ਰੋਪਿਕ ਪਾਰਟੀਕਲਸ, ਇਹ ਸਪੈਸ਼ਲ ਇੰਜੀਨੀਅਰਡ ਕਰਨਲਸ ਨੇ ਜਿਹੜੇ ਯੂਰੇਨੀਅਮ ਕੋਟਡ ਇਨਰਿਚਡ ਯੂਰੇਨੀਅਮ ਕੋਟਡ ਹੁੰਦੇ ਆ, ਤੇ ਕਈ ਤਰੀਕੇ ਦੀਆਂ ਰੋਬਸਟ ਲੇਅਰਸ ਜਿਹੜੀਆਂ ਸਿਰੈਮਿਕ ਦੀਆਂ ਮਟੀਰੀਅਲ ਦੀਆਂ ਉਹਨਾਂ ਦੇ ਅੰਦਰ ਜਿਹੜੇ ਉਹ ਹੋਣਗੇ, ਜਿਹਦੇ ਨਾਲ ਇਹ ਕਹਿੰਦੇ ਵੀ ਵਰਚੁਅਲੀ ਮੈਲਟ ਡਾਊਨ ਹੋਊਗਾ। ਚਲੋ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ, ਆਪਾਂ ਉਮੀਦ ਵੀ ਕਰਦੇ ਹਾਂ ਵੀ ਮੈਲਟ ਡਾਊਨ ਪ੍ਰੂਫ ਹੀ ਹੋਵੇ, ਕਿਉਂਕਿ ਆਪਾਂ ਪਤਾ ਹੀ ਆ ਵੀ ਨਿਊਕਲੀਅਰ ਡਿਜ਼ਾਸਟਰ ਬਾਅਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੁੰਦੇ ਆ। ਸੋ ਟ੍ਰੀਸੋ ਕਰਕੇ ਜਿਹੜਾ ਮਟੀਰੀਅਲ ਡਿਜ਼ਾਈਨ ਕੀਤਾ ਗਿਆ ਸਪੈਸ਼ਲੀ ਇਹ ਫਿਊਲਸ ਦੇ ਲਈ, ਕਹਿੰਦੇ ਵੀ ਵੈਰੀ ਵੈਰੀ ਹਾਈ ਟੈਂਪਰੇਚਰਸ ਨੂੰ ਵਿਥਸਟੈਂਡ ਕਰ ਸਕਦਾ ਆ। ਪਰ ਇੱਕ ਵਧੀਆ ਚੀਜ਼ ਹੋਊਗੀ ਹਰਜੋਤ ਸਿੰਘ ਜੀ, ਵੀ ਇੱਕ ਟਰੱਕ ਜਿੱਡਾ ਨਿਊਕਲੀਅਰ ਰਿਐਕਟਰ, ਇੱਕ ਵਾਰੀ ਫਿਊਲ ਭਰੋ ਤੇ 5 ਸਾਲ ਦੇ ਲਈ ਜਿਹੜਾ ਹਰਜੋਤ ਸਿੰਘ ਜੀ ਉਹ ਚੱਲਦਾ ਰਹਿੰਦਾ ਆ, ਤੇ 1000 ਘਰਾਂ ਨੂੰ ਬਿਜਲੀ ਪ੍ਰਦਾਨ ਕਰ ਸਕਦਾ ਆ। ਦੈਟ ਬੀ ਅ ਗੁੱਡ ਜਿਹੜੀ ਉਹ ਥਿੰਗ। ਤੇ ਜੋ ਡਾਟਾ ਸੈਂਟਰਸ ਨੂੰ ਲੈ ਕੇ ਤੇ ਜੋ ਆਮ ਲੋਕਾਂ ਦੇ ਮਨਾਂ ਦੇ ਵਿੱਚ ਸ਼ੰਕੇ ਆ ਤੇ ਹੋਰ ਸਾਰੀਆਂ ਚੀਜ਼ਾਂ ਆ, ਉਹ ਇਹਦੇ ਨਾਲ ਖਤਮ ਜਿਹੜੀਆਂ ਹੋ ਸਕਦੀਆਂ, ਤੇ એનર્ਜੀ ਦੀ ਜਿਹੜੀ ਸ਼ਾਰਟੇਜ ਆ ਉਸ ਨੂੰ ਪੂਰਾ ਕੀਤਾ ਜਾ ਸਕਦਾ। ਇਨਫੈਕਟ ਇਕੱਲਾ ਅਮਰੀਕਾ ਹੀ ਨਹੀਂ, ਇਹ ਤਾਂ ਦੁਨੀਆ ਭਰ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਕ੍ਰਾਂਤੀ ਇੱਕ ਹਿਸਾਬ ਦੇ ਨਾਲ ਇਸ ਦੇ ਨਾਲ ਆ ਜਾਵੇ।